ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 29 ਸਤੰਬਰ 2019 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਯਸਾਇਆ। ਘਾਹ ਮੁਰਝਾ ਜਾਂਦੀ ਏ, ਫੁੱਲ ਕਮਲਾ ਜਾਂਦਾ ਹੈ, ਪਰ ਸਾਡੇ ਰੱਬ ਦਾ ਕਲਾਮ ਹਮੇਸ਼ਾ ਤੀਕਰ ਕਾਇਮ ਹੈ। ਜਵਾਬੀ ਪੜ੍ਹਾਈ, ਮਿਸਾਲ, ਯਸਾਇਆ। ਰੱਬ ਦੀ ਹਰ ਇੱਕ ਗੱਲ ਪਾਕ ਹੈ। ਉਹ ਉਹਨਾਂ ਦੀ ਸਿਪਰ ਹੈ ਜਿਹੜੇ ਉਹਦੇ ਉੱਤੇ ਭਰੋਸਾ ਰੱਖਦੇ ਨੇ। ਜਦੋਂ ਤੀਕਰ ਰੱਬ ਮਿਲ ਸਕਦਾ ਹੈ, ਉਹਦੇ ਤਾਲਬ ਰਵੋ। ਜਦੋਂ ਤੀਕਰ ਉਹ ਨੇੜੇ ਹੈ, ਉਹਨੂੰ ਪੁਕਾਰੋ। ਸਰੀਰ ਆਪਣੀ ਰਾਹ ਨੂੰ ਤਰਕ ਕਰੇ ਅਤੇ ਬਦਕਾਰ ਆਪਣੇ ਖਿਆਲਾਂ ਨੂੰ, ਅਤੇ ਉਹ ਰੱਬ ਵੱਲ ਮੁੜੇ ਅਤੇ ਉਹ ਉਹਦੇ ਉੱਤੇ ਰਹਿਮ ਕਰੇਗਾ, ਅਤੇ ਸਾਡੇ ਰੱਬ ਵੱਲ, ਕਿਉਂ ਜੇ ਉਹ ਕਸਰਤ ਨਾਲ ਮੁਆਫ ਕਰੇਗਾ। ਰੱਬ ਆਖਦਾ ਹੈ ਭਈ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਅਤੇ ਨਾ ਤੁਹਾਡੀਆਂ ਰਾਵਾਂ ਮੇਰੀਆਂ ਰਾਵਾਂ ਨੇ। ਕਿਉਂ ਜੇ ਜਿੰਨਾ ਅਸਮਾਨ ਧਰਤੀ ਤੋਂ ਉੱਚਾ ਹੈ, ਉਨੀਆਂ ਹੀ ਮੇਰੀਆਂ ਰਾਵਾਂ ਤੁਹਾਡੀਆਂ ਰਾਵਾਂ ਤੋਂ ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਨੇ। ਕਿਉਂ ਜੇ ਜਿਵੇਂ ਅਸਮਾਨ ਤੋਂ ਮੀਂਹ ਵਰਦਾ ਹੈ ਅਤੇ ਬਰਫ਼ ਪੈਂਦੀ ਹੈ ਅਤੇ ਫਿਰ ਉੱਥੇ ਪਰਤ ਕੇ ਨਹੀਂ ਜਾਂਦੀ, ਬਲਕਿ ਧਰਤੀ ਨੂੰ ਸੈਰਾਬ ਕਰਦੀ ਹੈ ਅਤੇ ਉਹਦੀ ਸ਼ਾਦਾਬੀ ਅਤੇ ਰੋਇਦਗੀ ਦਾ ਬਾਇਸ ਬਣਦੀ ਹੈ, ਤਾਂ ਜੋ ਬੋਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦੇਵੇ। ਉਸੇ ਤਰ੍ਹਾਂ ਮੇਰਾ ਕਲਾਮ ਜਿਹੜਾ ਮੇਰੇ ਮੂੰਹ ਵਿੱਚੋਂ ਨਿਕਲਦਾ ਹੈ ਹੋਵੇਗਾ। ਉਹ ਅੰਜਾਮ ਮੇਰੇ ਕੋਲ ਪਰਤ ਕੇ ਨਹੀਂ ਆਵੇਗਾ, ਬਲਕਿ ਜਿਹੜੀ ਮੇਰੀ ਖਵਾਹਿਸ਼ ਹੋਵੇਗੀ ਉਹ ਉਹਨੂੰ ਪੂਰਾ ਕਰੇਗਾ, ਅਤੇ ਇਸ ਕੰਮ ਲਈ ਜਿਹਦੇ ਲਈ ਵੀ ਮੈਂ ਉਹਨੂੰ ਘੱਲਿਆ ਮੁਅੱਸਰ ਹੋਵੇਗਾ। ਦਰਸੀ ਆਵਾਜ਼ ਬਾਈਬਲ ਵਿੱਚੋਂ ਯੋਹੰਨਾ। ਸ਼ੁਰੂ ਵਿੱਚ ਕਲਾਮ ਸੀ, ਅਤੇ ਕਲਾਮ ਰੱਬ ਦੇ ਨਾਲ ਸੀ, ਅਤੇ ਕਲਾਮ ਰੱਬ ਸੀ। ਸਾਰੀਆਂ ਸ਼ੈਵਾਂ ਉਹਦੇ ਰਾਹੀਂ ਪੈਦਾ ਹੋਈਆਂ, ਅਤੇ ਜੋ ਕੁਝ ਪੈਦਾ ਹੋਇਆ ਹੈ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਹੀਂ ਹੋਈ। ਉਹਦੇ ਵਿੱਚ ਹਯਾਤੀ ਸੀ, ਅਤੇ ਉਹ ਹਯਾਤੀ ਬੰਦਿਆਂ ਦਾ ਨੂਰ ਸੀ, ਅਤੇ ਨੂਰ ਹਨੇਰੇ ਵਿੱਚ ਚਮਕਦਾ ਹੈ, ਅਤੇ ਹਨੇਰੇ ਨੇ ਉਹਨੂੰ ਕਬੂਲ ਨਾ ਕੀਤਾ। ਇੱਕ ਬੰਦਾ ਯੋਹੰਨਾ ਨਾਂ ਦਾ ਆ ਗਿਆ, ਜਿਹੜਾ ਰੱਬ ਵੱਲੋਂ ਘੱਲਿਆ ਗਿਆ ਸੀ। ਇਹ ਗਵਾਹੀ ਲਈ ਆਇਆ ਭਈ ਨੂਰ ਦੀ ਗਵਾਹੀ ਦੇਵੇ, ਤਾਂ ਜੋ ਸਾਰੇ ਉਹਦੇ ਰਾਹੀਂ ਈਮਾਨ ਲਿਆਉਣ। ਉਹ ਆਪ ਤੇ ਨੂਰ ਨਹੀਂ ਸੀ, ਪਰ ਨੂਰ ਦੀ ਗਵਾਹੀ ਦੇਣ ਆਇਆ ਸੀ। ਅਸਲੀ ਨੂਰ ਜਿਹੜਾ ਹਰ ਬੰਦੇ ਨੂੰ ਰੋਸ਼ਨ ਕਰਦਾ ਹੈ, ਜੱਗ ਵਿੱਚ ਆਉਣ ਵਾਲਾ ਸੀ। ਉਹ ਜੱਗ ਵਿੱਚ ਸੀ, ਅਤੇ ਜੱਗ ਉਹਦੇ ਰਾਹੀਂ ਬਣਿਆ, ਅਤੇ ਜੱਗ ਨੇ ਉਹਨੂੰ ਨਾ ਪਛਾਣਿਆ। ਉਹ ਆਪਣੇ ਘਰ ਆਇਆ, ਅਤੇ ਉਹਦੇ ਆਪਣਿਆਂ ਨੇ ਉਹਨੂੰ ਕਬੂਲ ਨਾ ਕੀਤਾ, ਪਰ ਜਿੰਨਿਆਂ ਨੇ ਉਹਨੂੰ ਕਬੂਲ ਕੀਤਾ, ਉਹਨੇ ਉਹਨਾਂ ਨੂੰ ਰੱਬ ਦੇ ਪੁੱਤਰ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ ਉੱਤੇ ਈਮਾਨ ਲਿਆਉਂਦੇ ਨੇ। ਉਹ ਨਾ ਲਹੂ ਤੋਂ, ਨਾ ਬਦਨ ਦੀ ਖਵਾਹਿਸ਼ ਤੋਂ, ਨਾ ਇਨਸਾਨ ਦੇ ਇਰਾਦੇ ਤੋਂ, ਬਲਕਿ ਰੱਬ ਤੋਂ ਜੰਮੇ। ਅਤੇ ਕਲਾਮ ਮੁਜੱਸਮ ਹੋਇਆ, ਅਤੇ ਫਜ਼ਲ ਅਤੇ ਸੱਚਾਈ ਨਾਲ ਮਾਮੂਰ ਹੋ ਕੇ ਸਾਡੇ ਵਿਚਕਾਰ ਰਿਹਾ, ਅਤੇ ਅਸੀਂ ਉਹਦਾ ਅਜਿਹਾ ਜਲਾਲ ਵੇਖਿਆ ਜਿਵੇਂ ਬਾਪ ਦੇ ਇਕਲੌਤੇ ਦਾ ਜਲਾਲ। ਜ਼ਬੂਰ। ਐ ਰੱਬ, ਤੇਰਾ ਕਲਾਮ ਹਮੇਸ਼ਾ ਤੀਕਰ ਕਾਇਮ ਹੈ। ਤੇਰੀ ਵਫਾਦਾਰੀ ਪੀੜ੍ਹੀ ਤੋਂ ਪੀੜ੍ਹੀ ਤੀਕਰ ਹੈ। ਤੂੰ ਧਰਤੀ ਨੂੰ ਕਿਆਮ ਬਖਸ਼ਿਆ ਹੈ, ਅਤੇ ਉਹ ਕਾਇਮ ਹੈ। ਉਹ ਅੱਜ ਤੇਰੇ ਹੁਕਮਾਂ ਦੇ ਮੁਤਾਬਕ ਕਾਇਮ ਨੇ, ਕਿਉਂ ਜੇ ਸਾਰੀਆਂ ਸ਼ੈਵਾਂ ਤੇਰੀਆਂ ਖਿਦਮਤ ਗੁਜ਼ਾਰ ਨੇ। ਜੇ ਤੇਰੀ ਸ਼ਰੀਅਤ ਮੇਰੀ ਖੁਸ਼ਨੂਦੀ ਨਾ ਹੁੰਦੀ, ਅਤੇ ਮੈਂ ਆਪਣੀ ਮੁਸੀਬਤ ਵਿੱਚ ਹਲਾਕ ਹੋ ਜਾਂਦਾ। ਮੈਂ ਤੇਰੇ ਕਾਨੂੰਨਾਂ ਨੂੰ ਕਦੀ ਨਾ ਭੁੱਲਾਂਗਾ, ਕਿਉਂ ਜੇ ਤੂੰ ਇਹਨਾਂ ਦੇ ਰਾਹੀਂ ਮੈਨੂੰ ਜਿਉਂਦਾ ਕੀਤਾ। ਮੈਂ ਆਪਣੇ ਸਾਰੇ ਉਸਤਾਦਾਂ ਤੋਂ ਸਿਆਣਾ ਵਾਂ, ਕਿਉਂ ਜੇ ਤੇਰੀਆਂ ਗਵਾਹੀਆਂ ਉੱਤੇ ਮੇਰਾ ਧਿਆਨ ਰਹਿੰਦਾ ਹੈ। ਮੈਂ ਵੱਡੀ ਉਮਰ ਵਾਲੇ ਲੋਕਾਂ ਤੋਂ ਬਹੁਤੀ ਸਮਝ ਰੱਖਦਾ ਵਾਂ, ਕਿਉਂ ਜੇ ਮੈਂ ਤੇਰੇ ਕਾਨੂੰਨਾਂ ਨੂੰ ਮੰਨਿਆ ਹੈ। ਮੈਂ ਹਰ ਬੁਰੀ ਰਾਹ ਤੋਂ ਆਪਣੇ ਪੈਰ ਰੋਕ ਕੇ ਰੱਖੇ ਨੇ, ਤਾਂ ਜੋ ਤੇਰੀ ਸ਼ਰੀਅਤ ਉੱਤੇ ਅਮਲ ਕਰਾਂ। ਮੈਂ ਤੇਰੇ ਹੁਕਮਾਂ ਤੋਂ ਕਿਨਾਰਾ ਨਹੀਂ ਕੀਤਾ, ਕਿਉਂ ਜੇ ਤੂੰ ਮੈਨੂੰ ਤਾਲੀਮ ਦਿੱਤੀ ਹੈ। ਤੇਰੀਆਂ ਗੱਲਾਂ ਮੇਰੇ ਲਈ ਕਿੰਨੀਆਂ ਮਿੱਠੀਆਂ ਨੇ, ਉਹ ਮੇਰੇ ਮੂੰਹ ਸ਼ਹਿਦ ਤੋਂ ਵੀ ਮਿੱਠੀਆਂ ਲੱਗਦੀਆਂ ਨੇ।
ਇਸ ਲਈ ਮੈਂ ਤੇਰੇ ਫਰਮਾਨ ਨੂੰ ਸੋਨੇ ਤੋਂ ਬਲਕਿ ਕੁੰਦਨ ਤੋਂ ਵੀ ਬਹੁਤਾ ਅਜ਼ੀਜ਼ ਰੱਖਦਾ ਵਾਂ। ਇਸ ਲਈ ਮੈਂ ਤੇਰੇ ਸਾਰੇ ਕਾਨੂੰਨਾਂ ਨੂੰ ਸੱਚ ਸਮਝਦਾ ਵਾਂ ਤੇ ਹਰ ਝੂਠੀ ਰਾਹ ਤੋਂ ਮੈਨੂੰ ਨਫ਼ਰਤ ਹੈ। ਤੇਰੀਆਂ ਗਵਾਹੀਆਂ ਅਜੀਬ ਨੇ, ਇਸ ਲਈ ਮੇਰਾ ਦਿਲ ਉਹਨਾਂ ਨੂੰ ਮੰਨਦਾ ਹੈ। ਤੇਰੀਆਂ ਗੱਲਾਂ ਦਾ ਖੁਲਾਸਾ ਨੂਰ ਬਖਸ਼ਦਾ ਹੈ, ਉਹ ਸਾਦਾ ਦਿਲਾਂ ਨੂੰ ਸਿਆਣਾ ਬਣਾਉਂਦੀਆਂ ਨੇ। ਲੂਕਾ। ਫਿਰ ਯਿਸੂ ਰੂਹ ਦੀ ਕੂਵਤ ਨਾਲ ਭਰਿਆ ਹੋਇਆ ਗਲੀਲ ਨੂੰ ਪਰਤਿਆ ਤੇ ਸਾਰੇ ਆਲੇ ਦੁਆਲੇ ਵਿੱਚ ਉਹਦੀ ਸ਼ੋਹਰਤ ਫੈਲ ਗਈ ਤੇ ਉਹ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਰਿਹਾ। ਲੂਕਾ। ਜਦੋਂ ਜੱਥਾ ਉਹਦੇ ਉੱਤੇ ਡਿੱਗਦਾ ਪਿਆ ਸੀ ਤੇ ਰੱਬ ਦਾ ਕਲਾਮ ਸੁਣਦਾ ਸੀ ਤੇ ਉਹ ਗੈਨਸਰਤ ਦੀ ਝੀਲ ਦੇ ਕੰਢੇ ਉੱਤੇ ਖਲੋਤਾ ਸੀ ਤੇ ਇੰਜ ਹੋਇਆ। ਲੂਕਾ। ਫਿਰ ਜਦੋਂ ਵੱਡਾ ਜੱਥਾ ਇਕੱਠਾ ਹੋਇਆ ਤੇ ਹਰ ਸ਼ਹਿਰ ਦੇ ਲੋਕ ਉਹਦੇ ਕੋਲ ਆਉਂਦੇ ਸੀ, ਉਹਨੇ ਤਮਸੀਲ ਵਿੱਚ ਆਖਿਆ ਭਈ ਇੱਕ ਬੀਜ ਬੋਣ ਵਾਲਾ ਆਪਣਾ ਬੀਜ ਬੋਣ ਨੂੰ ਨਿਕਲਿਆ ਤੇ ਬੋਂਦਿਆਂ ਹੋਏ ਕੁਝ ਰਾਹ ਦੇ ਕੰਢੇ ਉੱਤੇ ਡਿੱਗਿਆ ਤੇ ਰੌਂਦਿਆ ਗਿਆ ਤੇ ਹਵਾ ਦੇ ਪਰਿੰਦਿਆਂ ਨੇ ਉਹਨੂੰ ਚੁਗ ਲਿਆ ਤੇ ਕੁਝ ਚਟਾਨ ਉੱਤੇ ਡਿੱਗਿਆ ਤੇ ਉੱਗ ਕੇ ਸੁੱਕ ਗਿਆ, ਇਸ ਲਈ ਭਈ ਉਹਨੂੰ ਤਰੀ ਨਾ ਮਿਲੀ। ਤੇ ਕੁਝ ਝਾੜੀਆਂ ਵਿੱਚ ਡਿੱਗਿਆ ਤੇ ਝਾੜੀਆਂ ਨੇ ਨਾਲ ਵੱਧ ਕੇ ਉਹਨੂੰ ਦਬਾ ਲਿਆ ਤੇ ਕੁਝ ਚੰਗੀ ਧਰਤੀ ਉੱਤੇ ਡਿੱਗਿਆ ਤੇ ਉੱਗ ਕੇ 100 ਗੁਣਾ ਫਲ ਲਿਆਇਆ। ਇਹ ਆਖ ਕੇ ਉਹਨੇ ਪੁਕਾਰਿਆ, ਜਿਹਦੇ ਕੰਨ ਹੋਵਣ ਉਹ ਸੁਣ ਲਵੇ। ਉਹਦੇ ਚੇਲਿਆਂ ਨੇ ਉਹਨੂੰ ਪੁੱਛਿਆ ਭਈ ਇਹ ਤਮਸੀਲ ਕੀ ਹੈ? ਉਹ ਤਮਸੀਲ ਇਹ ਹੈ ਭਈ ਬੀਜ ਰੱਬ ਦਾ ਕਲਾਮ ਹੈ। ਰਾਹ ਦੇ ਕੰਢੇ ਉੱਤੇ ਉਹ ਨੇ ਜਿਨ੍ਹਾਂ ਨੇ ਸੁਣਿਆ। ਫਿਰ ਇਬਲੀਸ ਆ ਕੇ ਕਲਾਮ ਨੂੰ ਉਹਨਾਂ ਦੇ ਦਿਲਾਂ ਵਿੱਚੋਂ ਖੋਹ ਲੈਂਦਾ ਹੈ। ਇੰਜ ਨਾ ਹੋਵੇ ਭਈ ਈਮਾਨ ਲਿਆ ਕੇ ਮੁਕਤੀ ਪਾਉਣ। ਤੇ ਚਟਾਨ ਵਾਲੇ ਉਹ ਨੇ ਜਿਹੜੇ ਸੁਣ ਕੇ ਕਲਾਮ ਨੂੰ ਖੁਸ਼ੀ ਨਾਲ ਕਬੂਲ ਕਰ ਲੈਂਦੇ ਨੇ ਪਰ ਜੜ ਨਹੀਂ ਰੱਖਦੇ, ਪਰ ਕੁਝ ਚਿਰ ਬਾਅਦ ਈਮਾਨ ਰੱਖ ਕੇ ਅਜ਼ਮਾਇਸ਼ ਦੇ ਵੇਲੇ ਫਿਰ ਜਾਂਦੇ ਨੇ। ਤੇ ਜਿਹੜਾ ਝਾੜੀਆਂ ਵਿੱਚ ਪਿਆ ਹੈ, ਉਹਦੇ ਤੋਂ ਮੁਰਾਦ ਉਹ ਲੋਕ ਨੇ ਜਿਨ੍ਹਾਂ ਨੇ ਸੁਣਿਆ ਪਰ ਹੁੰਦੇ ਹੁੰਦੇ ਐਸ਼ ਹਯਾਤੀ ਦੀਆਂ ਫਿਕਰਾਂ ਤੇ ਦੌਲਤ ਤੇ ਐਸ਼ ਆਰਾਮ ਵਿੱਚ ਫਸ ਜਾਂਦੇ ਨੇ ਤੇ ਉਹਨਾਂ ਦਾ ਫਲ ਨਹੀਂ ਪੱਕਦਾ। ਪਰ ਚੰਗੀ ਧਰਤੀ ਵਾਲੇ ਉਹ ਨੇ ਜਿਹੜੇ ਕਲਾਮ ਨੂੰ ਸੁਣ ਕੇ ਉਮਦਾ ਤੇ ਨੇਕ ਦਿਲ ਸੰਭਾਲ ਲੈਂਦੇ ਤੇ ਸਬਰ ਨਾਲ ਫਲ ਲਿਆਉਂਦੇ ਨੇ। ਇਬਰਾਨੀਓ। ਕਿਉਂ ਜੇ ਰੱਬ ਦਾ ਕਲਾਮ ਜਿਉਂਦਾ ਤੇ ਮੌਸਰ ਤੇ ਹਰ ਇੱਕ ਦੋ ਧਾਰੀ ਤਲਵਾਰ ਨਾਲੋਂ ਤੇਜ਼ ਹੈ ਤੇ ਜਾਨ ਤੇ ਰੂਹ ਤੇ ਬੰਦ ਤੇ ਗੁੱਦੇ ਨੂੰ ਵੱਖ ਕਰਕੇ ਲੰਘ ਜਾਂਦਾ ਹੈ ਤੇ ਦਿਲ ਦੇ ਖਿਆਲਾਂ ਤੇ ਇਰਾਦਿਆਂ ਨੂੰ ਜਾਣਦਾ ਹੈ। ਤਮੈਥੀਅਸ। ਪਰ ਇਹ ਜਾਣ ਲੈ ਭਈ ਅਖੀਰੀ ਜ਼ਮਾਨੇ ਵਿੱਚ ਮਾੜੇ ਦਿਨ ਆਉਣਗੇ, ਕਿਉਂ ਜੇ ਬੰਦਾ ਖੁਦਗਰਜ਼, ਜ਼ਰਦੋਸਤ, ਸ਼ੋਖੀਬਾਜ਼, ਮਗਰੂਰ, ਬਦਗੋ, ਮਾਂ ਪਿਓ ਦੇ ਨਾਫਰਮਾਨ, ਨਾ ਸ਼ੁਕਰੇ, ਨਾ ਪਾਕ, ਦਗਾਬਾਜ਼, ਢੀਠ, ਘਮੰਡ ਕਰਨ ਵਾਲੇ, ਰੱਬ ਦੇ ਮੁਕਾਬਲੇ ਅਯਾਸ਼ੀ ਨੂੰ ਬਹੁਤਾ ਦੋਸਤ ਰੱਖਣ ਵਾਲੇ ਹੋਣਗੇ। ਉਹ ਦੀਨਦਾਰੀ ਦੀ ਵਜ੍ਹਾ ਤੇ ਰੱਖਣਗੇ ਪਰ ਉਹਦੇ ਅਸਰ ਨੂੰ ਨਹੀਂ ਮੰਨਣਗੇ। ਅਜਿਹਿਆਂ ਤੋਂ ਵੀ ਕਿਨਾਰਾ ਕਰਨਾ। ਪਰ ਤੂੰ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੂੰ ਸਿੱਖੀਆਂ ਸੀ ਤੇ ਜਿਨ੍ਹਾਂ ਦਾ ਤੈਨੂੰ ਯਕੀਨ ਦਿਵਾਇਆ ਗਿਆ ਸੀ, ਇਹ ਜਾਣ ਕੇ ਕਾਇਮ ਰਹਿ ਭਈ ਤੂੰ ਉਹਨਾਂ ਨੂੰ ਕਿਹਨਾਂ ਲੋਕਾਂ ਤੋਂ ਸਿੱਖਿਆ ਸੀ। ਤੂੰ ਬਚਪਨ ਤੋਂ ਉਹਨਾਂ ਪਾਕ ਨਵਿਸ਼ਤਿਆਂ ਨੂੰ ਜਾਣਦਾ ਹੈ ਜਿਹੜੇ ਤੈਨੂੰ ਮਸੀਹ ਯਿਸੂ ਉੱਤੇ ਈਮਾਨ ਲਿਆਉਣ ਨਾਲ ਮੁਕਤੀ ਪਾਉਣ ਲਈ ਸਿਆਣ ਦੇ ਸਕਦੇ ਨੇ। ਹਰ ਇੱਕ ਸਹੀਫਾ ਜਿਹੜਾ ਰੱਬ ਦੇ ਕਲਾਮ ਤੋਂ ਹੈ, ਤਾਲੀਮ ਤੇ ਇਲਜ਼ਾਮ ਤੇ ਇਸਲਾਹ ਤੇ ਰਾਸਤਬਾਜ਼ੀ ਵਿੱਚ ਤਰਬੀਅਤ ਕਰਨ ਲਈ ਫਾਇਦਾਮੰਦ ਵੀ ਹੈ, ਤਾਂ ਜੋ ਰੱਬ ਦਾ ਮਰਦੇ ਕਾਮਲ ਬਣੇ ਤੇ ਹਰ ਇੱਕ ਨੇਕ ਕੰਮ ਲਈ ਬਿਲਕੁਲ ਤਿਆਰ ਹੋ ਜਾਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਅਸਲੀਅਤ ਦੀਆਂ ਸਾਰੀਆਂ ਸ਼ਕਲਾਂ ਬਣਾਉਂਦਾ ਹੈ, ਉਹਦੇ ਖਿਆਲ ਰੂਹਾਨੀ ਹਕੀਕਤਾਂ ਨੇ। ਯੂਹੰਨਾ ਦੀ ਅੰਜੀਲ ਵਿੱਚ ਇਹ ਵਾਜ਼ਿਆ ਕੀਤਾ ਗਿਆ ਹੈ ਵੀ ਸਾਰੀਆਂ ਸ਼ੈਵਾਂ ਰੱਬ ਦੇ ਕਲਾਮ ਨਾਲ ਵਜੂਦ ਵਿੱਚ ਆਈਆਂ ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਸ ਲੋਗੋਸ ਕਲਾਮ ਦੇ ਬਗੈਰ ਪੈਦਾ ਨਹੀਂ ਹੋਈ। ਹਰ ਚੰਗੀ ਤੇ ਤਾਰੀਫ ਵਾਲੀ ਸ਼ੈ ਰੱਬ ਨੇ ਬਣਾਈ। ਜਿਹੜੀ ਵੀ ਫਾਲਤੂ ਤੇ ਨੁਕਸਾਨ ਵਾਲੀ ਸ਼ੈ ਹੈ
ਉਹ ਉਹਨੇ ਨੇ ਬਣਾਈ, ਇਸ ਲਈ ਉਹ ਗੈਰ ਅਸਲੀ ਏ। ਪੈਦਾਇਸ਼ ਦੀ ਸਾਇੰਸ ਵਿੱਚ ਅਸੀਂ ਪੜ੍ਹਦੇ ਹਾਂ ਵੀ ਜੋ ਕੁਝ ਉਹਨੇ ਬਣਾਇਆ ਸੀ ਉਹਦੇ ਉੱਤੇ ਨਜ਼ਰ ਕੀਤੀ ਤੇ ਵੇਖਿਆ ਵੀ ਚੰਗਾ ਹੈ। ਨੰਬਰ 3, ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜੋ ਅਸਲੀ ਏ ਉਹਦੇ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵੁਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮੁਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜੀ ਰੱਬ ਦਿੰਦਾ ਹੈ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਿਰ ਹੋਇਆ ਹੈ, ਇਲਾਹੀ ਮਾਬਾਦੁਲ ਤਬੀਅਤ ਵਾਜ਼ਿਹ ਤੌਰ ਤੇ ਵਿਖਾਉਂਦਾ ਹੈ ਭਈ ਸਭ ਕੁਝ ਸਿਆਣ ਹੀ ਹੈ ਤੇ ਇਹ ਸਿਆਣ ਰੱਬ ਕਾਦਰ ਮੁਤਲਕ ਹਮਾ ਜਾਈ ਅਲਾਮੁਲ ਗਯੂਬ ਹੈ, ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਤੇ ਸਾਰੀ ਸਾਇੰਸ ਦਾ ਮਾਲਕ ਹੈ। ਇਸ ਲਈ ਅਸਲ ਵਿੱਚ ਸਾਰਾ ਕੁਝ ਸਿਆਣ ਦਾ ਇਜ਼ਹਾਰ ਹੈ। ਸੱਚਾਈ ਦੇ ਮਗਰ ਟੁਰਨ ਵਾਲੇ ਹੁੰਦਿਆਂ ਹੋਏ ਅਸੀਂ ਬਾਈਬਲ ਦੇ ਇਲਾਹਾਮੀ ਕਲਾਮ ਨੂੰ ਸਾਡੇ ਚੰਗੇ ਹਦਾਇਤਨਾਮਾ ਦੇ ਤੌਰ ਤੇ ਹਮੇਸ਼ਾ ਦੀ ਹਯਾਤੀ ਵੱਲ ਲੈ ਜਾਂਦੇ ਹਾਂ। ਬਾਈਬਲ ਵਿੱਚ ਹਰ ਤਰ੍ਹਾਂ ਦੀ ਸ਼ਿਫਾ ਦੀ ਤਰਕੀਬ ਮਿਲਦੀ ਏ। ਰੁੱਖ ਦੇ ਪੱਤਿਆਂ ਨਾਲ ਕੌਮਾਂ ਨੂੰ ਸ਼ਿਫਾ ਹੁੰਦੀ ਸੀ। ਪਾਪ ਤੇ ਬਿਮਾਰੀ ਇੱਕ ਹੀ ਅਸੂਲ ਦੇ ਰਾਹੀਂ ਸ਼ਿਫਾਯਾਬ ਕੀਤੇ ਜਾਂਦੇ ਨੇ। ਰੁੱਖ ਇਨਸਾਨ ਦੇ ਇਲਾਹੀ ਅਸੂਲ ਦੀ ਮਿਸਾਲ ਹੈ, ਜਿਹੜਾ ਪਾਪ, ਬਿਮਾਰੀ ਤੇ ਮੌਤ ਤੋਂ ਮੁਕੰਮਲ ਮੁਕਤੀ ਦਿੰਦਿਆਂ ਹੋਏ ਹਰ ਅਚਾਨਕ ਆਉਣ ਵਾਲੀ ਲੋੜ ਦੇ ਬਰਾਬਰ ਹੈ। ਜੇ ਪਾਪ, ਬਿਮਾਰੀ ਤੇ ਮੌਤ ਨੂੰ ਅਦਮ ਦੇ ਤੌਰ ਤੇ ਸਮਝਿਆ ਜਾਵੇ ਤੇ ਉਹ ਗਾਇਬ ਹੋ ਜਾਣਗੇ, ਜਿਵੇਂ ਬੁਖਾਰਾਤ ਸੂਰਜ ਦੇ ਅੱਗੇ ਪਿਘਲ ਜਾਂਦੇ ਨੇ। ਇਸੇ ਤਰ੍ਹਾਂ ਬਦੀ ਚੰਗਿਆਈ ਦੇ ਸਾਹਮਣੇ ਗਾਇਬ ਹੋ ਜਾਵੇਗੀ। ਇੱਕ ਨੇ ਦੂਜੀ ਨੂੰ ਲਾਜ਼ਮੀ ਲੁਕੋ ਦੇਣਾ ਹੈ ਤੇ ਫਿਰ ਚੰਗਿਆਈ ਨੂੰ ਅਸਲੀਅਤ ਦੇ ਤੌਰ ਤੇ ਚੁਣਨਾ ਕਿੰਨਾ ਅਹਿਮ ਹੈ। ਇਨਸਾਨ ਰੱਬ ਯਾਨੀ ਰੂਹ ਦਾ ਮੁਆਵਨ ਹੈ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤਨਾਹੀ, ਆਜ਼ਾਦੀ, ਹਮਾਂਗੀ ਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਹੈ। ਜਿੱਥੇ ਕਿਤੇ ਰੱਬ ਦਾ ਰੂਹ ਹੈ ਉੱਥੇ ਆਜ਼ਾਦੀ ਹੈ। ਯੋਰ ਦੇ ਆਰਚ ਕਾਹਨ ਵਾਂਗਰ ਪਾਕ ਤਰੀਨ ਥਾਂ ਵਿੱਚ ਦਾਖਲ ਹੋਣ ਲਈ ਇਨਸਾਨ ਆਜ਼ਾਦ ਹੈ, ਯਾਨੀ ਰੱਬ ਦੀ ਸਲਤਨਤ ਵਿੱਚ। ਇੱਥੇ ਬਸ ਇੱਕ ਬੁਨਿਆਦੀ ਵਜ੍ਹਾ ਹੈ, ਇਸ ਲਈ ਕਿਸੇ ਹੋਰ ਵਜ੍ਹਾ ਦਾ ਕੋਈ ਅਸਰ ਨਹੀਂ ਹੋ ਸਕਦਾ ਤੇ ਇੱਥੇ ਸਿਫਰ ਵਿੱਚ ਕੋਈ ਅਸਲੀਅਤ ਨਹੀਂ ਹੋ ਸਕਦੀ ਜਿਹੜੀ ਇਸ ਆਲਾ ਤੇ ਕੁਲਈ ਵਜ੍ਹਾ ਤੋਂ ਮਾਖੂਜ਼ ਨਹੀਂ ਹੋ ਸਕਦੀ। ਪਾਪ, ਬਿਮਾਰੀ ਤੇ ਮੌਤ ਹਸਤੀ ਦੀ ਸਾਇੰਸ ਨਾਲ ਤਾਲੁਕ ਨਹੀਂ ਰੱਖਦੇ। ਇਹ ਗਲਤੀਆਂ ਨੇ ਜਿਹੜੀਆਂ ਸੱਚਾਈ, ਹਯਾਤੀ ਜਾਂ ਪਿਆਰ ਦਾ ਟੇਵਾ ਲਾਉਂਦੀਆਂ ਨੇ। ਰੂਹਾਨੀ ਅਸਲੀਅਤ ਸਾਰੀਆਂ ਸ਼ੈਵਾਂ ਵਿੱਚ ਸਾਇੰਸੀ ਸੱਚਾਈ ਹੈ। ਰੂਹਾਨੀ ਸੱਚਾਈ ਇਨਸਾਨ ਤੇ ਪੂਰੀ ਕਾਇਨਾਤ ਦੇ ਅਮਲ ਵਿੱਚ ਦੁਹਰਾਈ ਜਾਣ ਨਾਲ ਹਮ ਆਹੰਗ ਤੇ ਸੱਚਾਈ ਲਈ ਮਿਸਾਲੀ ਹੈ। ਰੂਹ ਯਾਨੀ ਰੱਬ ਨੇ ਸਾਰਿਆਂ ਨੂੰ ਆਪਣੇ ਆਪ ਤੋਂ ਤੇ ਆਪਣੇ ਆਪ ਵਿੱਚ ਬਣਾਇਆ। ਰੂਹ ਨੇ ਮਾਦੇ ਨੂੰ ਕਦੀ ਨਹੀਂ ਬਣਾਇਆ। ਰੂਹ ਵਿੱਚ ਅਜਿਹਾ ਕੁਝ ਨਹੀਂ ਹੈ ਜਿਹਦੇ ਨਾਲ ਮਾਦੇ ਨੂੰ ਬਣਾਇਆ ਜਾ ਸਕੇ, ਕਿਉਂ ਜਿਵੇਂ ਕਿ ਬਾਈਬਲ ਵਾਜ਼ਿਹ ਕਰਦੀ ਏ ਕਿ ਜੋ ਕੁਝ ਵੀ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਲੋਗੋਸ, ਏਓਨ ਜਾਂ ਰੱਬ ਦੇ ਕਲਮੇ ਦੇ ਬਗੈਰ ਪੈਦਾ ਨਹੀਂ ਹੋਈ। ਰੱਬੀ ਕਲਾ ਮਵਾਦ ਏ, ਯਾਨੀ ਦੀਦਾ ਤੇ ਨਾਦੀਦਾ ਲਾਮਹਿਦੂਦ ਰੱਬ। ਰੂਹਾਨੀ ਤੇ ਅਬਦੀ ਸਾਰੀਆਂ ਸ਼ੈਵਾਂ ਹਕੀਕੀ ਨੇ, ਮਾਦੀ ਤੇ ਆਰਜ਼ੀ ਸ਼ੈਵਾਂ ਗੈਰ ਮਾਦੀ ਨੇ। ਇਹ ਫਰਜ਼ ਕਰਨਾ ਬਹੁਤ ਵੱਡੀ ਗਲਤੀ ਹੈ ਭਈ ਮਾਦਾ ਜ਼ਹਿਨ ਵਜੂਦੀਅਤ ਦੀ ਅਸਲੀਅਤ ਦਾ ਕੋਈ ਹਿੱਸਾ ਹੈ, ਜਾਂ ਇਹ ਭਈ ਰੂਹ ਤੇ ਮਾਦਾ ਜ਼ਹਾਨਤ ਤੇ ਗੈਰ ਜ਼ਹਾਨਤ ਇਕੱਠੇ ਹੋ ਸਕਦੇ ਨੇ। ਸਾਇੰਸ ਇਸ ਗਲਤੀ ਨੂੰ ਨੇਸਤ ਕਰ ਦੇਵੇਗੀ। ਜਿਨਸੀ ਨੂੰ ਰੂਹਾਨੀ ਦਾ ਮੂੰਹ ਨਹੀਂ ਬਣਾਇਆ ਜਾ ਸਕਦਾ, ਨਾ ਹੀ ਮੁਤਨਾਹੀ ਲਾਮੁਤਨਾਹੀ ਦਾ ਰਾਸਤਾ ਬਣ ਸਕਦਾ ਹੈ। ਰੂਹ ਉਸ ਫਹਿਮ ਤੋਂ ਆਗਾਹ ਕਰਦੀ ਏ ਜਿਹੜੀ ਸ਼ਾਉਰ ਨੂੰ ਉੱਚਾ ਕਰਦੀ ਤੇ ਸੱਚਾਈ ਵੱਲ ਰਹਿਨੁਮਾਈ ਦਿੰਦੀ ਏ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਉਰ ਏ। ਫਹਿਮ ਅਸਲੀ ਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਏ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ, ਸੱਚਾਈ ਤੇ ਮੁਹੱਬਤ ਨੂੰ ਖੋਲ੍ਹਦਾ ਏ
ਤੇ ਇਲਾਹੀ ਹਿੱਸ ਨੂੰ ਕ੍ਰਿਸਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਰ ਕਰਦਾ ਹੈ। ਇਹ ਫਹਿਮ ਸ਼ਾਉਰ ਨਹੀਂ ਹੈ, ਮੁਹੱਕਕਾਨਾ ਹਾਸਲਾਂ ਦਾ ਨਤੀਜਾ ਨਹੀਂ ਹੈ। ਇਹ ਚਾਨਣ ਵਿੱਚ ਲਿਆਉਂਦਿਆਂ ਹੋਇਆ ਸਾਰੀਆਂ ਸ਼ੈਵਾਂ ਦੀ ਅਸਲੀਅਤ ਹੈ। ਬਾਈਬਲ ਦੀ ਅਸਲ ਜ਼ੁਬਾਨ ਵਿੱਚ ਸਿਖਾਈ ਇਲਾਹੀ ਸਾਇੰਸ ਇਲਹਾਮ ਦੇ ਰਾਹੀਂ ਆਈ ਤੇ ਇਹਨੂੰ ਸਮਝਣ ਲਈ ਇਲਹਾਮ ਦੀ ਲੋੜ ਹੈ। ਜਦਕਿ ਬਾਈਬਲ ਦੇ ਰੂਹਾਨੀ ਮਤਲਬ ਦੀ ਸਮਝ ਤੇ ਕੁਝ ਗੈਰ ਇਲਹਾਮੀ ਲਿਖਾਰੀਆਂ ਵੱਲੋਂ ਕੁਝ ਵਾਕਿਆਂ ਦੇ ਬਾਰੇ ਗਲਤ ਤਸ਼ਰੀਹ, ਜਿਨ੍ਹਾਂ ਨੇ ਬਸ ਉਹ ਕੁਝ ਹੀ ਲਿਖਿਆ ਜੋ ਇੱਕ ਇਲਹਾਮੀ ਉਸਤਾਦ ਨੇ ਆਖਿਆ ਸੀ। ਇੱਕ ਗਲਤ ਵਰਤਿਆ ਗਿਆ ਲਫ਼ਜ਼ ਕਲਾਮ ਦੀ ਸਾਇੰਸ ਦੀ ਸਮਝ ਨੂੰ ਬਦਲ ਸਕਦਾ ਤੇ ਗਲਤ ਬਿਆਨ ਕਰ ਸਕਦਾ ਹੈ। ਜਿਵੇਂ ਪਈ ਮਿਸਾਲ ਦੇ ਤੌਰ ਤੇ ਪਿਆਰ ਨੂੰ ਬਸ ਰੱਬ ਦੀ ਖਸਲਤ ਦੇ ਤੌਰ ਤੇ ਵਰਤਣਾ, ਪਰ ਅਸੀਂ ਖਾਸ ਤੇ ਆਮ ਵੱਡੇ ਹਿੱਜਿਆਂ ਵਿੱਚ ਮੁਹੱਬਤ ਨੂੰ ਲਿਖ ਸਕਦੇ ਹਾਂ। ਇਹਦੇ ਤੋਂ ਬਿਲਕੁਲ ਉਹੀ ਮਤਲਬ ਕੱਢਦਿਆਂ ਹੋਏ ਜਿਹੜੇ ਇੱਕ ਅਜ਼ੀਜ਼ ਚੇਲੇ ਨੇ ਆਪਣੇ ਖਤਾਂ ਵਿੱਚੋਂ ਕਿਸੇ ਇੱਕ ਵਿੱਚ ਬਿਆਨ ਕੀਤੇ ਜਦੋਂ ਉਹਨੇ ਆਖਿਆ ਰੱਬ ਮੁਹੱਬਤ ਹੈ। ਇਸੇ ਤਰ੍ਹਾਂ ਅਸੀਂ ਸੱਚਾਈ ਤੇ ਹਯਾਤੀ ਦੇ ਬਾਰੇ ਆਖ ਸਕਦੇ ਹਾਂ, ਕਿਉਂ ਜੇ ਮਸੀਹ ਨੇ ਵਾਜ਼ਿਹ ਤੌਰ ਤੇ ਆਖਿਆ ਰਾਹ, ਹੱਕ ਤੇ ਹਯਾਤੀ ਮੈਂ ਹਾਂ। ਸੱਚਾਈ ਨੂੰ ਸਮਝਣ ਤੋਂ ਪਹਿਲਾਂ ਸੱਚਾਈ ਦਾ ਰੂਹਾਨੀ ਫਹਿਮ ਹਾਸਲ ਹੋਣਾ ਜ਼ਰੂਰੀ ਹੈ। ਇਹ ਫਹਿਮ ਉਸ ਵੇਲੇ ਹੀ ਸਾਡੇ ਅੰਦਰ ਸਮਾ ਸਕਦਾ ਹੈ ਜਦੋਂ ਅਸੀਂ ਇਮਾਨਦਾਰ, ਬੇਗਰਜ਼, ਪਿਆਰ ਕਰਨ ਵਾਲੇ ਤੇ ਹਲੀਮ ਹੁੰਦੇ ਹਾਂ। ਇੱਕ ਇਮਾਨਦਾਰ ਤੇ ਨੇਕ ਦਿਲ ਦੀ ਮਿੱਟੀ ਵਿੱਚ ਬੀਜ ਬੋਇਆ ਜਾਣਾ ਚਾਹੀਦਾ ਹੈ, ਨਹੀਂ ਤੇ ਇਹ ਬਹੁਤਾ ਫਲ ਨਹੀਂ ਦੇਵੇਗਾ, ਕਿਉਂ ਜੇ ਇਨਸਾਨੀ ਫਿਤਰਤ ਵਿੱਚ ਗੰਦਾ ਅਨਸਰ ਇਹਨੂੰ ਜੜੋਂ ਪੁੱਟ ਛੱਡਦਾ ਹੈ। ਯਿਸੂ ਨੇ ਆਖਿਆ, ਤੁਸੀਂ ਗੁੰਮਰਾਹ ਹੋ, ਇਸ ਲਈ ਪਾਕ ਕਿਤਾਬ ਨੂੰ ਨਹੀਂ ਜਾਣਦੇ। ਕਲਾਮ ਦਾ ਰੂਹਾਨੀ ਫਹਿਮ ਸਾਇੰਸੀ ਫਹਿਮ ਨੂੰ ਜਨਮ ਦਿੰਦਾ ਹੈ ਤੇ ਇਹ ਨਵੀਂ ਜ਼ੁਬਾਨ ਹੈ ਜਿਹਦਾ ਹਵਾਲਾ ਮਰਕਸ ਦੀ ਅੰਜੀਲ ਦੇ ਅਖੀਰੀ ਬਾਬ ਵਿੱਚ ਮਿਲਦਾ ਹੈ। ਯਿਸੂ ਦੀ ਬੀਜ ਬੋਣ ਵਾਲੇ ਦੀ ਤਮਸੀਲ ਇਸ ਫਿਕਰ ਨੂੰ ਜ਼ਾਹਿਰ ਕਰਦੀ ਹੈ ਜਿਹੜੀ ਸਾਡੇ ਮਾਲਕ ਨੂੰ ਸੀ, ਭਾਰੇ ਕੰਨਾਂ ਤੇ ਸਖਤ ਦਿਲਾਂ ਉੱਤੇ ਉਹਨਾਂ ਰੂਹਾਨੀ ਗੱਲਾਂ ਨੂੰ ਜ਼ਾਹਿਰ ਕਰਨ ਲਈ ਜਿਨ੍ਹਾਂ ਨੂੰ ਬੋਲਾਪਨ ਤੇ ਸਖਤ ਦਿਲੀ ਮੰਨ ਨਹੀਂ ਸਕਦੀ। ਜਦੋਂ ਮਾਦੀ ਤੋਂ ਰੂਹਾਨੀ ਬੁਨਿਆਦਾਂ ਉੱਤੇ ਹਯਾਤੀ ਤੇ ਜ਼ਹਾਨਤ ਦਾ ਫਹਿਮ ਆਪਣਾ ਨੁਕਤਾ ਨਜ਼ਰ ਬਦਲ ਜਾਂਦਾ ਹੈ ਤੇ ਸਾਨੂੰ ਹਯਾਤੀ ਦੀ ਅਸਲੀਅਤ ਮਿਲੇਗੀ, ਯਾਨੀ ਫਹਿਮ ਉੱਤੇ ਰੂਹਾਨੀ ਕਾਬੂ, ਤੇ ਅਸੀਂ ਮਸੀਹਤ ਜਾਂ ਸੱਚਾਈ ਨੂੰ ਇਹਦੇ ਇਲਾਹੀ ਅਸੂਲ ਵਿੱਚ ਪਾਵਾਂਗੇ। ਗਲਤੀ ਦੇ ਹਨੇਰੇ ਤੋਂ ਇਲਾਹੀ ਸਾਇੰਸ ਯਾਨੀ ਰੱਬ ਦਾ ਕਲਾਮ ਹੈ, ਭਈ ਰੱਬ ਕੁੱਲ ਦਾ ਹਾਕਮ ਹੈ ਤੇ ਅਜ਼ਲੋਂ ਮੌਜੂਦ ਪਿਆਰ ਦੀ ਲੋ ਸੰਸਾਰ ਨੂੰ ਰੋਸ਼ਨ ਕਰਦੀ ਹੈ। ਹੁਣ ਮੈਂ ਮੇਰੀ ਬੇਕਰ ਈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।